जी आखा। वालेकुम अस्सलाम। हाँ जी, जरा उच्ची बोलना है, डर के नहीं बोलना किसी कोलों, और बिस्तरे दे विच बिल्कुल रजाई दे विच नहीं बोलना, उठ के चौंकड़ी मार के बह के। जी मैं काम कर रहा जनाब, मैं काम कर रहा सी ते हो मैं जिंदाबाद। करदा रहना। अच्छा, अपना नाम दसो। मेरा नाम मोहम्मद नईम है। मोहम्मद नईम की काम कर रहे हैं इस वेले? मैं भी सलीम भाई ते ना जरा ना अपना दर्जियां का काम अच्छा, कर रहा। दर्जियां का ही करते हो। ये अजकल लाहौरिये जिहड़े ने वैसे तो चलो रात नूं जागदे ने, दर्जियां नूं कोई खास रात नूं जागण दी प्रॉब्लम है? नहीं जी, दर्जियां ने जरी ना उनकी तो दवा है कि रात में जागना है। नहीं, मेरे ख्याल है कि हुण शादी ब्याहां दा मौसम भी है ना। हाँ जी, शादियां का भी मौसम है ते नाले जरा ना काम निकले है हाँ ते ठीक है, काम दा ठीक है। करना अच्छा, मौजू ते आपां गल करिए, की कहोगे? जी। हाँ जी, प्यार दी मोहब्बत की गल हो रही कोई नहीं हो रही सी। थी जी। ਜਿਹੜੀ ਗੱਲ ਕਰ ਰਹੇ ਹੋ ਸਿੱਧੀ ਗੱਲ ਕਰੋ। ਜਿਹੜਾ ਇੱਕ ਵਾਰੀ ਅੱਖਾਂ ਨੂੰ ਸੋਹਣਾ ਲੱਗ ਜਾਵੇ, ਅਸੀਂ ਉਹਦੇ ਬਾਰੇ ਕਿਉਂ ਨਹੀਂ ਸੁਣਨਾ ਚਾਹੁੰਦੇ? ਕੀ ਵਜ੍ਹਾ ਕੀ ਹੈ, ਕਿਉਂ ਨਹੀਂ ਸੁਣਦੇ ਅਸੀਂ? ਉਹ ਤੁਹਾਨੂੰ ਪਿਆਰਾ ਲੱਗ ਰਿਹਾ ਹੁੰਦਾ ਨਾ, ਉਸ ਦੇ ਬਾਰੇ ਅੱਛਾ ਹੋਣਾ ਚਾਹੁੰਦੇ ਆ। ਪਿਆਰ ਜਿਹੜਾ ਇਨਸਾਨ ਨੂੰ ਅੱਛਾ ਕਰ ਦਿੰਦਾ ਹੈ। ਹੂੰ। ਔਰ ਉਹਦੇ ਬਾਰੇ ਅਸੀਂ ਕੁਝ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਸਾਨੂੰ ਅੱਛਾ ਲੱਗਦਾ ਹੁੰਦਾ। ਜਾਂ ਦਿਲ ਦੇ ਛੱਡਿਆ ਹੀ ਵੇ ਦਿਲਦਾਰ ਜਾਣ ਕੇ ਹੈ, ਹਾਂਜੀ ਤੂੰ ਮੈਨੂੰ ਪਿਆਰਾ ਲੱਗਣਾ ਹੈ ਇਸ ਲਈ। ਜੀ ਜੀ। ਤੇਰੀ ਖੈਰ ਹੋ ਜੇ ਯਾਰ। ਫਿਰ ਨਹੀਂ, ਥੋੜਾ ਜਿਹਾ ਤੇ ਬੰਦੇ ਕੋ ਇੰਨੀ ਤੇ ਹੁੰਦੀ ਹੈ ਨਾ ਕਿ ਯਾਰ, ਤੁਹਾਨੂੰ ਕਦੀ ਇਸ ਤਰ੍ਹਾਂ ਦਾ ਹੋਇਆ ਕੋਈ ਤੁਹਾਡੇ ਨਾਲ ਵਾਕਿਆ, ਤੁਹਾਡੇ ਨਾਲ ਰੂਨਮਾ ਹੋਇਆ? ਜਨਾਬ ਵਾਕਿਆ। ਅੱਛਾ, ਹੋ ਕੇ ਗੁਜ਼ਰ ਗਿਆ, ਮਤਲਬ ਇਹ ਸਲਾਬ ਆਇਆ ਸੀ ਉਤਰ ਗਿਆ? ਸਲਾਬ ਆਇਆ ਸੀ ਜਨਾਬ, ਉਤਰ ਗਿਆ। ਨਹੀਂ, ਕਿਵੇਂ ਉਤਰਿਆ? ਇਹ ਤੇ ਉਤਰਨ ਵਾਲਾ ਹੈ ਹੀ ਨਹੀਂ ਸਲਾਬ। ਪਿਆਰ ਫਿਰ ਜਿਹੜਾ ਹੁੰਦਾ ਨਾ ਜਨਾਬ, ਉਹ ਫਿਰ ਪਿਆਰ ਦੇ ਖਾਤਰ ਜਿਹੜਾ ਨਾ ਆਪਣੇ ਆਪ ਜ਼ਿੰਦਗੀ ਜਿਹੜੀ ਨਾ, ਹਾਂ, ਉਹਦੇ ਨਾਵੇਂ ਲਾ ਦਿੰਦਾ ਤੇ ਲਾਤੀ ਹੈ ਤੁਸੀਂ? ਉਹਦੇ ਨਾਵੇਂ ਲਾ ਦਿੰਦਾ ਤੇ ਉਹਦੀ ਜ਼ਿੰਦਗੀ ਵਾਸਤੇ ਕੁਝ ਨਹੀਂ ਕਰ ਜਾਣਾ ਚਾਹੁੰਦਾ। ਅੱਛਾ, ਨਹੀਂ ਤੁਸੀਂ ਲਾਤੀ ਉਹਦੇ ਨਾਵੇਂ? ਜੀ ਹਾਂ, ਅਸੀਂ ਜੋ ਉਹਨੂੰ ਚਾਹੁੰਦਾ ਸੀ ਅਸੀਂ ਉਹਨੂੰ ਦੇ ਸਕਦੇ। ਨਹੀਂ, ਕੀ ਮਤਲਬ ਤੁਹਾਡੇ ਕੋਲ ਚਾਹੁੰਦਾ ਸੀ? ਕੋਈ ਸੂਟ ਚਾਹੁੰਦਾ ਸੀ ਇੱਕ ਦੋ? ਨਹੀਂ ਜੀ, ਉਹ ਆਪਣੇ ਸਾਡੇ ਕੋਲ ਜੁਦਾਈ ਚਾਹੁੰਦਾ ਸੀ। ਨਹੀਂ, ਤੇ ਤੁਸੀਂ ਕੀ ਚਾਹੁੰਦੇ ਸੋ? ਅਸੀਂ ਉਹਦੀ ਜ਼ਿੰਦਗੀ ਨੂੰ ਅੱਛਾ ਦੇਖਣਾ ਚਾਹੁੰਦੇ। ਨਹੀਂ, ਉਹ ਤੇ ਬੜੀ ਅੱਛੀ ਗੱਲ ਹੈ, ਅੱਛਾ ਦੇਖਣਾ। ਕਰ ਸੂਟ ਸਾਟ ਦਿੱਤੇ ਸੀ ਉਹਨੂੰ? ਸੂਟ ਲੈ ਗਏ ਸੀ ਜਿਹੜੇ ਉਹਦੇ ਬਣੇ ਹੋਏ ਸਨ। ਮਤਲਬ ਅੱਛਾ ਸੂਟ ਸਵਾਣ ਆਉਂਦੀ ਸੀ ਹੈ? ਨਹੀਂ ਸਰ। ਹਾਂ ਹਾਂ। ਅੱਛਾ, ਵੈਸੇ ਸਾਡੇ ਮਹੱਲੇ 'ਚ ਰਹਿੰਦੀ ਸੀ। ਅੱਛਾ 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 ਅੱਛਾ। ਤੇ ਮਤਲਬ ਤੁਸੀਂ ਵਿਆਹ ਕਰਨਾ ਚਾਹੁੰਦੇ ਸੀ ਉਹਦੇ ਨਾਲ? ਨਹੀਂ ਸਰ, ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ। ਫਿਰ ਤੈਨੂੰ ਕੀ ਵੱਜਾ ਦਗਾੜਾ? ਕੀ ਹੋਇਆ ਤੈਨੂੰ ਹੈ? ਦਗਾੜਾ ਫਿਰ ਤੁਹਾਨੂੰ ਪਤਾ ਜੀ, ਉਹ ਇਨਸਾਨ ਨੂੰ ਕੋਈ ਅੱਛਾ ਲੱਗਦਾ, ਪਿਆਰਾ ਲੱਗਦਾ। ਉਹ ਅੱਛਾ ਤੇ ਲੱਗਦਾ ਭਾਈ, ਜਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਸੀ ਉਹਨੇ ਹੀ ਕਰ ਦਿੱਤਾ। ਹੋਰ ਕੀ ਚਾਹੁੰਦੇ ਹੋ ਦੱਸੋ? ਦਰਅਸਲ ਮੇਰਾ ਇੱਕ ਦੋਸਤ ਸੀ, ਉਹਦੀ ਭਤੀਜੀ ਸੀ ਤੇ ਅਸੀਂ ਉਹਦੇ ਨਾਲ ਜਿਹੜਾ ਨਾ, ਅਸੀਂ ਇਹ ਦੇਣ 'ਚ ਕਦੀ ਸੋਚਿਆ ਨਹੀਂ ਸੀ। ਅੱਛਾ, ਤੂੰ ਨਹੀਂ ਸੀ ਸੋਚਿਆ? ਪ੍ਰਪੋਜ਼ ਉਹਨੇ ਕਰ ਦਿੱਤਾ ਸਾਨੂੰ। ਅੱਛਾ, ਨਹੀਂ ਮਤਲਬ ਮੁਹੱਬਤ ਉਹਦੇ ਵੱਲੋਂ ਹੋਈ ਸੀ, ਜੀ ਜਨਾਬ ਵੱਲੋਂ ਨਹੀਂ ਸੀ? ਜਦੋਂ ਉਹਨੇ ਸਾਨੂੰ ਪ੍ਰਪੋਜ਼ ਕੀਤਾ ਫਿਰ ਸਾਨੂੰ ਵੀ ਹੋ ਗਈ। ਅੱਛਾ, ਤੁਹਾਨੂੰ ਹੋ ਗਈ, ਤੁਹਾਨੂੰ ਮਤਲਬ ਕਰਨੀ ਪਈ, ਤੁਹਾਨੂੰ ਹੋਈ ਨਹੀਂ ਸੀ ਵੈਸੇ। ਤੇ ਫਿਰ ਕੀ ਕੀਤਾ ਤੁਸੀਂ? ਮੁਹੱਬਤ ਹੋ ਗਈ, ਚਲੋ ਦੋਵੇਂ ਪਾਸਿਓਂ ਮੁਹੱਬਤ ਹੋ ਗਈ, ਫਿਰ ਕੀ ਕੀਤਾ? ਫਿਰ ਅਸੀਂ ਸ਼ਾਦੀ ਕੀਤੀ। ਕਮਲਿਆ, ਇਹੀ ਤੇ ਮੈਂ ਪੁੱਛਣ ਡਿਆ ਸਾਂ, ਮਰੇ ਤੈਨੂੰ ਸੁਣਦਾ ਉੱਚਾ। ਅੱਛਾ, ਫਿਰ ਤੁਸੀਂ ਸ਼ਾਦੀ ਕੀਤੀ? ਫਿਰ ਜੀ ਫਿਰ ਫਿਰ ਉਹ 4 ਮਹੀਨੇ ਮੇਰੇ ਕੋਲ ਰਹੀ, ਉਸ ਤੋਂ ਬਾਅਦ ਚਲੀ ਗਈ। ਮਤਲਬ 4 ਮਹੀਨੇ ਚ ਤੁਹਾਡਾ ਜੋ ਕੱਚਾ ਚਿੱਟਾ ਖੁੱਲ ਕੇ ਸਾਹਮਣੇ ਆ ਗਿਆ ਭਰ ਗਿਆ ਮੇਰੇ ਕੋਲ, ਹੈ? ਉਹਦਾ ਦਿਲ ਭਰ ਗਿਆ ਮੇਰਾ। ਨਹੀਂ, ਫਿਰ ਜ਼ਿਆਦਾ ਮੁਹੱਬਤ ਹੋ ਗਈ ਸੀ ਨਾ। ਕਹਿੰਦੇ ਨੇ ਕਿ ਉਹ ਐਕਸਟਰਾ ਹੋ ਜਾਵੇ ਨਾ ਕੁਛ, ਤੇ ਤਵਾਜ਼ਨ ਵਿੱਚ ਰਵੇ ਤੇ ਠੀਕ ਹੈ। ਅਗਰ ਬਹੁਤ ਜ਼ਿਆਦਾ ਐਕਸਟਰਾ ਹੋ ਜਾਵੇ ਤੇ ਫਿਰ ਮਾਮਲਾਤ ਖਰਾਬ ਹੋ ਜਾਂਦੇ ਨੇ। ਜੀ ਹਾਂ। ਹਾਂਜੀ, ਉਹ ਅੱਗੇ ਜਾ ਕੇ ਫੋਟ ਹੋ ਗਈ। ਉਹ ਵੈਰੀ ਸੈਡ ਯਾਰ। ਇਹ ਨਹੀਂ ਸੀ ਦੱਸਣਾ ਇੰਨਾ ਕੁ। ਹੁਣ ਤੁਹਾਡਾ ਨਵਾਂ ਵਿਆਹ ਹੋਇਆ ਹੈ? ਹੋਇਆ ਸੀ ਯਾਰ ਨਵਾਂ ਵੀ। ਕੀ ਤੂੰ ਮਤਲਬ ਹੱਸ ਕੇ ਗੱਲ ਟਾਲ ਦਿੰਦਾ ਹੈ? ਉਹ ਫੋਟ ਹੋ ਗਈ। ਅੱਛਾ, ਦੂਜੀ ਵੀ ਜਿਹੜਾ ਵਿਆਹ ਹੋਇਆ ਉਹ ਵੀ ਫੌਤ ਕਰ ਛੱਡੀ ਉਹ? ਯਾਰ ਵਾਸਤੇ ਹੁਣ ਨਾ ਕਿਸੇ ਨਾਲ ਕਰੀ, ਤੇਰੀ ਮਿਹਰਬਾਨੀ। ਐਵੇਂ ਹੱਥ ਜੋੜੇ, ਕਸਮ ਮੈਂ ਲਿਟਰਲੀ ਹੱਥ ਜੋੜੇ ਹੋਏ ਨੇ। ਨਹੀਂ ਜਨਾਬ, ਤੀਸਰਾ ਚੌਥਾ ਤੇ ਇਹ ਵਿਆਹ ਆਇਆ। ਉਹ ਜਾ, ਤੇਰੀ ਮਿਹਰਬਾਨੀ, ਖੈਰ ਹੋਵੇ ਤੇਰੀ। ਓਕੇ ਓਕੇ ਬਾਏ। ਓਕੇ ਰੱਬ ਰੱਖ। ਹਾਂ, ਤੀਸਰੇ ਚੌਥੇ ਚ ਪਿਆ ਹੋਇਆ ਯਾਰ, ਕੈਸਾ ਬੰਦਾ।